ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਭਾਰਤ ਪਾਕਿਸਤਾਨ ਟਸਲ ਤੋਂ। ਕੂਟਨੀਤਿਕ ਤੌਰ ਤੇ ਆਪਣੀ ਜ਼ੋਰ ਅਜ਼ਮਾਇਸ਼ ਦੇ ਵਿੱਚ ਆਪਣੇ ਆਪ ਨੂੰ ਮੂਹਰੇ ਰੱਖਣ ਦੇ ਲਈ ਦੋਨਾਂ ਦੇਸ਼ਾਂ ਨੂੰ ਖਾਸੀ ਮੁਸ਼ੱਕਤ ਕਰਨੀ ਪੈ ਰਹੀ ਹੈ। ਦੋਵਾਂ ਦੇਸ਼ਾਂ ਦੇ ਆਗੂਆਂ ਨੂੰ ਕਹਿ ਲਓ ਜਾਂ ਹੋਰ ਮਾਮਲਿਆਂ ਉੱਤੇ ਸਾਰੇ ਜਿੰਨੇ ਵੀ ਫਰੰਟ ਖੋਲ੍ਹੇ ਨੇ ਉਹਨਾਂ ਸਾਰੇ ਫਰੰਟਾਂ ਦੇ ਉੱਤੇ ਪਾਣੀ ਦਾ ਮਸਲਾ ਵੀ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਅਹਿਮ ਕੜੀ ਸੀਗਾ। ਪਾਕਿਸਤਾਨ ਨੇ ਪਾਣੀ ਮੰਗਿਆ ਪਰ ਭਾਰਤ ਨੇ ਕੋਰਾ ਇਨਕਾਰ ਕਰ ਦਿੱਤਾ ਜੀ। ਬਿਲਕੁਲ ਪ੍ਰਵੀਨ ਜੀ, ਜਦੋਂ ਮਤਲਬ ਉਹ ਘਟਨਾ ਵਾਪਰਦੀ ਹੈ 23 ਅਪ੍ਰੈਲ 22 ਅਪ੍ਰੈਲ ਨੂੰ, ਹੈ ਨਾ ਜੀ। ਤੇ ਉਸ ਤੋਂ ਬਾਅਦ ਫਿਰ ਤੁਰੰਤ ਭਾਰਤ ਇਹ ਫੈਸਲਾ ਲੈਂਦਾ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਪਾਣੀ ਸਭ ਤੋਂ ਪਹਿਲਾਂ ਰੋਕਾਂਗੇ। ਤੇ ਉਹ ਪਹਿਲਗਾਮ ਦੀ ਘਟਨਾ ਤੋਂ ਬਾਅਦ ਤੁਰੰਤ ਇਹ ਫੈਸਲਾ ਕੀਤਾ ਜਾਂਦਾ, ਜਿਹੜੀ ਸੁਰੱਖਿਆ ਸਬ ਕੈਬਨਿਟ ਕਮੇਟੀ ਹੈ ਉਹਦੇ ਵੱਲੋਂ, ਕਿ ਅਸੀਂ ਪਾਕਿਸਤਾਨ ਨੂੰ ਜਾਂਦਾ ਪਾਣੀ ਸਿੰਧੂ ਜਲ ਸੰਧੀ ਨੂੰ ਰੱਦ ਕਰਕੇ ਉਹ ਪਾਣੀ ਰੋਕ ਰਹੇ ਹਾਂ। ਤੇ ਉਸ ਤੋਂ ਬਾਅਦ ਇਹ ਵੀ ਚਰਚਾ ਤੁਰੀ ਖੂਬ ਕਿ ਵੀ ਏਦਾਂ ਪਾਣੀ ਰੋਕਣਾ ਸੰਭਵ ਨਹੀਂ ਗਾ, 12 ਸਾਲ ਲੱਗ ਜਾਣੇ, 14 ਸਾਲ ਲੱਗ ਜਾਣੇ, ਡੈਮ ਬਣਾਉਣਾ ਪਊਗਾ, ਉਦੋਂ ਵੱਖਰੇ ਚੈਨਲਾਈਜ਼ ਕਰਕੇ ਉਹ ਚੋਂ ਨਹਿਰਾਂ ਕੱਢਣੀਆਂ ਪੈਣਗੀਆਂ। ਪਰ ਜੇ ਹੁਣ ਵੀ ਪਾਣੀ ਰੋਕਦੇ ਹਾਂ ਤਾਂ ਜਿੰਨੀ ਡੈਮ ਦੀ ਸਮਰੱਥਾ ਉਨਾ ਹੀ ਰੋਕ ਸਕਦੇ ਹਾਂ। ਉਸ ਤੋਂ ਬਾਅਦ ਪਾਣੀ ਕਿਸੇ ਪਾਸੇ ਦਾ ਰਿਲੀਜ਼ ਕਰਨਾ ਪੈਣਾ। ਫਿਰ ਜਦੋਂ ਇਹ ਪਾਣੀ ਰੋਕਿਆ ਤਾਂ ਆਪਣੇ ਵਾਲੇ ਪਾਸੇ ਪਾਣੀ ਦਾ ਬਹਾਅ ਵਧਿਆ ਵੀ। ਹਾਂਜੀ। ਉਸ ਤੋਂ ਬਾਅਦ ਉੱਪਰ ਜਦੋਂ ਇੰਨੇ ਮੀਂਹ ਪਏ ਤੇ ਫਿਰ ਇੱਕਦਮ ਚਨਾਬ ਦੇ ਉਹ ਫੱਟੇ ਖੋਲਣੇ ਹੀ ਪਏ ਤੇ ਪਾਣੀ ਉਧਰ ਨੂੰ ਇਕੱਠਾ ਗਿਆ ਵੀ। ਹੁਣ ਉਹਦੇ ਨਾਲ ਫਿਰ ਉਹ ਕਹਿੰਦੇ ਹੜ੍ਹ ਵਾਲੀ ਸਥਿਤੀ ਦਾ ਵੀ ਖਤਰਾ ਖੜਾ ਹੈ। ਹੁਣ ਇਹ ਸਾਰੀਆਂ ਗੱਲਾਂ ਬਾਤਾਂ ਦੇ ਦਰਮਿਆਨ 4 ਦਿਨ ਦੀ ਜੰਗ ਵੀ ਚੱਲੀ, ਉਸ ਤੋਂ ਬਾਅਦ ਜੰਗ ਬੰਦੀ ਵੀ ਹੋ ਗਈ। ਤੇ ਪਰ ਭਾਰਤ ਆਪਣੇ ਇਸ ਸਟੈਂਡ ਤੇ ਕਾਇਮ ਰਿਹਾ ਕਿ ਅਸੀਂ ਸਿੰਧੂ ਜਲ ਸੰਧੀ ਨੂੰ ਬਹਾਲ ਨਹੀਂ ਕਰਨਾ, ਅਸੀਂ ਪਾਣੀ ਨਹੀਂ ਹੁਣ ਦੇਣਾ। ਸੋ ਇਹਦਾ ਮਤਲਬ ਜਾਂ ਤਾਂ ਸਟ੍ਰੈਟਜੀ ਇਹ ਹੈ ਕਿ ਅਸੀਂ ਤੁਰੰਤ ਇਸ ਪਾਣੀ ਨੂੰ ਚੈਨਲਾਈਜ਼ ਕਰਨ ਲਈ ਕੰਮ ਕਰੀਏ, ਜਾਂ ਫਿਰ ਸਟ੍ਰੈਟਜੀ ਇਹ ਹੋਊਗੀ ਕਿ ਹਾਂ ਪਾਣੀ ਰੋਕ ਕੇ ਰੱਖੋ ਤੇ ਜਦੋਂ ਮਤਲਬ ਕਿ ਲੱਗੇ ਇਕੱਠਾ ਹੋ ਗਿਆ ਤਾਂ ਉਹਨੂੰ ਇੱਕਦਮ ਛੱਡ ਦਿਓ ਤੇ ਉਹਦੇ ਨਾਲ ਉਧਰ ਹੜ੍ਹ ਵਾਲੀ ਸਥਿਤੀ ਵੀ ਆ ਸਕਦੀ ਹੈ। ਜਦੋਂ ਕਿ ਦੋਵਾਂ ਪੰਜਾਬਾਂ ਦੀ ਫਸਲ ਜਾਂ ਖੇਤੀਬਾੜੀ ਲਗਭਗ ਬਿਲਕੁਲ ਇੱਕੋ ਤਰ੍ਹਾਂ ਦੀ ਆ। ਉੱਥੇ ਖੇਤ ਤਾਂ ਸਾਡੇ ਨਾਲੋਂ ਵੀ ਵੱਧ ਉਪਜਾਊ ਨੇ, ਮਤਲਬ ਇਸ ਲਈ ਕਹਿੰਦੇ ਕਿ ਹੁਣ ਝੋਨਾ ਉਹਨਾਂ ਨੇ ਵੀ ਬੀਜਣਾ, ਜੇ ਝੋਨਾ ਬੀਜਣਾ ਤਾਂ ਪਾਣੀ ਚਾਹੀਦਾ ਹੋਊਗਾ ਉਹਦੇ ਲਈ। ਸੋ ਇਹ ਦੋਏ ਮੁਲਕਾਂ ਦੀ ਲੜਾਈ ਦੇ ਵਿੱਚ ਪਿਛਣੇ ਤਾਂ ਲਹਿੰਦੇ ਤੇ ਚੜ੍ਹਦੇ ਪੰਜਾਬ ਨੇ, ਮਾਰ ਤਾਂ ਉਹਨਾਂ ਤੇ ਹੀ ਪੈ ਰਹੀ ਆ। ਸੋ ਉਸ ਸਥਿਤੀ ਦੇ ਵਿੱਚ ਕਈਆਂ ਨੇ ਇਹ ਵੀ ਕਿਹਾ ਵੀ ਕਿ ਜੋ ਮਰਜ਼ੀ ਹੋਵੇ ਇਹ ਸੰਧੀ ਨੂੰ ਇੱਕ ਮੁਲਕ ਏਦਾਂ ਰੱਦ ਨਹੀਂ ਕਰ ਸਕਦਾ, ਕਿ ਵਰਲਡ ਬੈਂਕ ਨੇ ਜਿਹੜਾ 1960 ਚ ਸਮਝੌਤਾ ਕਰਾਇਆ ਸੀ ਉਹਨੂੰ ਤੁਸੀਂ ਏਦਾਂ ਇੱਕ ਮੁਲਕ ਆਪਣੇ ਆਪ ਚੋਂ ਰੱਦ ਨਹੀਂ ਕਰ ਸਕਦਾ, ਉਹਨੂੰ ਬਾਹਰ ਨਹੀਂ ਆ ਸਕਦਾ, ਇਹ ਨਹੀਂ ਹੋ ਸਕਦਾ। ਸੋ ਇਹਦੇ ਉੱਤੇ ਚਰਚਾਵਾਂ ਚੱਲੀ ਜਾਂਦੀਆਂ ਨੇ। ਪਰ ਭਾਰਤ ਨੇ ਸਪਸ਼ਟ ਕਹਿਤਾ ਕਿ ਅਸੀਂ ਇਸ ਸੰਧੀ ਨੂੰ ਬਹਾਲ ਨਹੀਂ ਕਰਨਾ। ਠੀਕ ਹੈ। ਇਹਦਾ ਮਤਲਬ ਅਸੀਂ ਏਦਾਂ ਪਾਣੀ ਨਹੀਂ ਛੱਡਣਾ, ਇਕੱਠਾ ਕੇ ਛੱਡਣਾ ਹੋਊਗਾ ਛੱਡਾਂਗੇ, ਉਹ ਦੇਖਾਂਗੇ ਕੀ ਹੈ ਕਿ ਉਹ ਫਿਰ ਮਾਰ ਕਰੂਗਾ। ਉਹ ਵੀ ਤਾਂ ਹੀ ਸ਼ਾਇਦ ਪਾਕਿਸਤਾਨ ਨੇ ਇਹ ਵੀ ਗੱਲ ਦੁਹਰਾਈ ਹੈ ਕਿ ਇਹ ਫਿਰ ਇੱਕ ਜੰਗ ਹੈ ਪਾਣੀ ਰੋਕਣਾ। ਹੁਣ ਪਾਕਿਸਤਾਨ ਦੇ ਜਲ ਸਰੋਤ ਮਹਿਕਮੇ ਦੇ ਸੈਕਟਰੀ ਨੇ ਭਾਰਤ ਦੇ ਜਲ ਸਰੋਤ ਸੈਕਟਰੀ ਨੂੰ ਬਕਾਇਦਾ ਚਿੱਠੀ ਲਿਖੀ ਹੈ। ਪਾਕਿਸਤਾਨ ਦੇ ਜਲ ਸਰੋਤ ਮੰਤਰਾਲੇ ਸੈਕਟਰੀ ਨੇ ਸੈਯਦ ਅਲੀ ਤੇ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਸੈਕਟਰੀ ਨੇ ਦੇਵਾਸ਼ੀ ਮੁਖਰਜੀ। ਸੋ ਇਹਨਾਂ ਚ ਆਪਸੀ ਚਿੱਠੀ ਪੱਤਰ ਹੋਇਆ, ਉਧਰੋਂ ਲਿਖੀ ਚਿੱਠੀ ਤੇ ਇੱਧਰ ਚਿੱਠੀ ਆਈ। ਕਹਿੰਦੇ ਉਹ ਚ ਕੁਛ ਅਪੀਲ ਵੀ ਆ, ਕੁਛ ਰਜੋਈ ਵੀ ਆ, ਕੁਝ ਸਖਤ ਸ਼ਬਦ ਵੀ ਨੇ। ਤੇ ਇਹਨਾਂ ਨੇ ਚਿੱਠੀ ਦੇ ਉੱਤੇ ਕੋਈ ਚਰਚਾ ਹੀ ਨਹੀਂ ਕੀਤੀ, ਮਤਲਬ ਬੇਸ਼ੱਕ ਵਿਚਾਰ ਲਈ ਗਈ ਹੋਵੇ ਪਰ ਉਹਦੇ ਉੱਤੇ ਕੋਈ ਜਵਾਬ ਭੇਜਣ ਦੀ ਕਾਹਲ ਨਹੀਂ, ਕੋਈ ਕੁਛ ਨਹੀਂ। ਪਰ ਭਾਰਤ ਦੇ ਜਿਹੜੇ ਜਲ ਸਰੋਤ ਮਹਿਕਮੇ ਨਾਲ ਸੰਬੰਧਿਤ ਹੈ ਨਾ ਮੰਤਰਾਲਾ ਹੈ, ਉਹਨੇ ਸਾਰਿਆਂ ਨੇ ਦੇਖ ਪਾ ਕੇ ਸਪਸ਼ਟ ਕਹਿਤਾ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਇਹਨੂੰ ਪਾਣੀ ਨਹੀਂ ਦੇਣਾ। ਹੁਣ ਇਹਦਾ ਮਤਲਬ ਕੀ ਇਹ ਆਪਸ ਦੇ ਵਿੱਚ ਇੱਕ ਹੋਰ ਵਾਰ ਦਾ ਡਰ ਪੈਦਾ ਹੁੰਦਾ, ਕਿਉਂਕਿ ਪ੍ਰਵੀਨ ਜੀ ਦੁਨੀਆ ਭਰ ਦੇ ਵਿੱਚ ਇਹ ਚਰਚਾ ਆਮ ਤੁਰ ਰਹੀ ਹੈ ਕਿ ਅਗਲਾ ਵਿਸ਼ਵ ਯੁੱਧ ਪਾਣੀਆਂ ਦਾ ਹੋਊਗਾ। ਤੇ ਕੀ ਉਹਦੇ ਰੁਝਾਨ ਨੇ, ਕੀ ਉਹਦੇ ਝਲਕਾਰੇ ਨੇ, ਕੀ ਉਹਦੀ ਬਿਆਨੀਆਂ ਹੁਣ ਸਾਹਮਣੇ ਆ ਰਿਹਾ, ਇਹ ਉਸੇ ਦੀ ਤਸਵੀਰ ਹੈ ਇੱਕ ਕਿ ਇੱਥੋਂ ਹੀ ਲੜਾਈਆਂ ਸ਼ੁਰੂ ਹੋਣਗੀਆਂ। ਹੁਣ ਇਹ ਸਭ ਦੇ ਦਰਮਿਆਨ ਜਿਹੜਾ ਲੜਾਈ ਦਾ ਆਢਾ ਲੈਣ ਵਾਲੀ ਪ੍ਰਕਿਰਿਆ ਉਹ ਇੱਕ ਝਲਕਾਰਾ ਹੋਰ ਦਿਖਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗਬੰਦੀ ਤੋਂ ਬਾਅਦ ਚੜ੍ਹਦਾ ਪੰਜਾਬ ਚੁਣਿਆ। ਚੜ੍ਹਦੇ ਪੰਜਾਬ ਦਾ ਉਹਨਾਂ ਨੇ ਆਦਮਪੁਰ 에ਅਰਬੇਸ ਚੁਣਿਆ। ਉੱਥੇ ਆ ਕੇ ਉਹਨਾਂ ਨੇ ਫੋਟੋ ਸੈਸ਼ਨ ਕਰਾਇਆ, ਆਪਣੀ ਤਕਰੀਰ ਕੀਤੀ। ਉਸ ਦੌਰਾਨ ਪਿੱਛੇ ਜਹਾਜ਼ ਖੜਾ ਹੈ, ਮੂਹਰੇ ਫੌਜੀ ਖੜੇ ਨੇ, ਆਪ ਗੱਡੀ ਤੇ ਚੜ੍ਹੇ ਨੇ, ਹੈ ਨਾ। ਉਹ ਤਸਵੀਰਾਂ ਨੇ ਉਹ ਖੂਬ ਵਾਇਰਲ ਹੋਈਆਂ। ਤੇ ਉਸ ਤੋਂ ਬਾਅਦ ਬਿਆਨੀਆਂ ਫੌਜ ਨੂੰ ਸ਼ਾਬਾਸ਼ੀ ਆ ਕਿ ਤੁਸੀਂ ਜੰਗ ਜਿਤਾਈ ਆ, ਬਹੁਤ ਵੱਡੀ ਮਾਰ ਕੀਤੀ ਆ, ਆਪਾਂ ਬਹੁਤ ਸਫਲ ਹੋਏ ਆ। ਇਹ ਸਾਰੀਆਂ ਤਸਵੀਰਾਂ ਅਜੇ ਘੁੰਮ ਰਹੀਆਂ ਸੀਗੀਆਂ ਕਿ ਬਿਲਕੁਲ ਇਹਦੀ ਫੋਟੋ ਕਾਪੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੁਹਰਾਈ। ਠੀਕ ਹੈ ਜੀ। ਸ਼ਾਹਬਾਜ਼ ਸ਼ਰੀਫ ਆਪਣੇ ਲਹਿੰਦੇ ਪੰਜਾਬ ਚ ਪਹੁੰਚਦੇ ਨੇ, ਲਹਿੰਦੇ ਪੰਜਾਬ ਦੇ ਸਿਆਲਕੋਟ ਜਾਂਦੇ ਨੇ, ਫੌਜੀ ਕੈਂਪ ਚ ਜਾਂਦੇ ਨੇ, ਹੈ ਨਾ। ਉਹ ਗੱਡੀ ਦੀ ਬਜਾਏ ਟੈਂਕ ਤੇ ਚੜ੍ਹਦੇ ਨੇ
ਤੇ ਉਸੇ ਤਰ੍ਹਾਂ ਆਪਣੇ ਫੌਜੀਆਂ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਕਮਾਲ ਕਰਤੀ, ਆਪਾਂ ਤਾਂ ਪਿਛਲੀਆਂ ਜੰਗਾਂ ਦਾ ਬਦਲਾ ਵੀ ਲੈ ਲਿਆ, ਆਪਾਂ ਐਂ ਕਰ ਲਿਆ। ਸੋ ਉਹ ਨੈਰੇਟਿਵ। ਸੋ ਦੋਏ ਪਾਸਿਓਂ ਇਹ ਦੱਸਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਅਸੀਂ ਜਿੱਤੇ, ਅਸੀਂ ਜਿੱਤੇ। ਇਸ ਦੇ ਉੱਤੇ ਕੋਈ ਮੰਥਨ ਨਹੀਂ ਕਰ ਰਿਹਾ ਕਿ ਸਾਡੀ ਮਾਰ ਕਿੰਨੀ ਪੈ ਗਈ, ਸਾਨੂੰ ਜੀ ਕਿੰਨਾ ਨੁਕਸਾਨ ਹੋ ਗਿਆ। ਹੂੰ ਬੰਦੇ ਮਾਰਨ ਨੂੰ ਜੇ ਜਿੱਤ ਗਿਣਦੇ ਹੋ ਤਾਂ ਸ਼ਾਇਦ ਹੋ ਸਕਦਾ ਕਿ ਆਪਾਂ ਕਹਿ ਲਈਏ ਕਿ ਹਾਂ ਜਿੱਤ ਗਏ, ਹੈ ਨਾ। ਜ਼ਮੀਨੀ ਨੁਕਸਾਨ ਨੂੰ ਆਪਾਂ ਜੇ ਨੁਕਸਾਨ ਸਮਝਦੇ ਤਾਂ ਬਿਲਕੁਲ ਅਸੀਂ ਜਿੱਤ ਗਏ, ਪਰ ਹੂੰ ਆਪਣੀ ਹੀ ਘਰ ਦਾ, ਆਪਣੀ ਹੀ ਪੀੜ੍ਹੀ ਦਾ, ਆਪਣੇ ਹੀ ਮੁਲਕ ਦਾ ਆਪਾਂ ਜੋ ਅਗਲੇ ਸਾਲਾਂ ਲਈ ਨੁਕਸਾਨ ਕੀਤਾ, ਬਜਟ ਤੇ ਜੋ ਬੋਝ ਪੈਣਾ ਉਹ ਸਾਰਾ ਉਹ ਆਪਾਂ ਵੱਖ ਪਏ, ਉਹਦੇ ਉੱਤੇ ਗੱਲ ਨਹੀਂ ਹੋ ਰਹੀ ਕਿਤੇ ਵੀ ਅਜੇ। ਹੂੰ ਸੋ ਇਹ ਸਾਰਿਆਂ ਦੇ ਵਿਚਾਲੇ ਜੇ ਇਹ ਵਿਵਾਦ ਖੜਾ ਰਹਿੰਦਾ ਹੈ ਜੀ ਹਿੰਦੂ ਜਲ ਸੰਧੀ ਵਾਲਾ, ਕਿਉਂਕਿ ਭਾਰਤ ਨੇ ਸਪਸ਼ਟ ਕਹਿਤਾ ਕਿ ਪਹਿਲਾਂ ਅੱਤਵਾਦ ਛੱਡੋ, ਫਿਰ ਪਾਣੀ ਦੀ ਗੱਲ ਕਰੋ। ਤੇ ਨਰਿੰਦਰ ਮੋਦੀ ਵੀ ਕਹਿ ਚੁੱਕੇ ਨੇ ਕਿ ਲਹੂ ਤੇ ਪਾਣੀ ਇਕੱਠਾ ਨਹੀਂ ਬਹਿ ਸਕਦਾ। ਸੋ ਇਸ ਲਈ ਜੇ ਦੋਨੋਂ ਆਮੋ ਸਾਹਮਣੇ ਕੱਲ ਨੂੰ ਬੈਠਦੇ ਨੇ, ਜੇ ਦੁਬਾਰਾ ਬੈਠਕ ਹੁੰਦੀ ਆ, ਉਹਦੇ ਵਿੱਚ ਇਸ ਮਸਲੇ ਤੇ ਕੀ ਪਾਕਿਸਤਾਨ ਇਹ ਗਰੰਟੀ ਲੈਂਦਾ ਕਿ ਹੱਦ ਪਾਰ ਤੋਂ ਘਟਨਾਵਾਂ ਨਹੀਂ ਹੋਣਗੀਆਂ। ਕੱਲ ਫਿਰ ਮੁਕਾਬਲਾ ਹੋਇਆ ਜੰਮੂ ਕਸ਼ਮੀਰ ਦੇ ਵਿੱਚ, ਠੀਕ ਹੈ ਨਾ। ਸੋ ਇਹ ਘਟਨਾਵਾਂ, ਪੰਜਾਬ ਦਾ ਇੱਕ ਜਵਾਨ ਕੱਲ ਮਤਲਬ ਕਿ ਘਰੇ ਆ ਗਿਆ, ਜਿਹੜਾ ਅਗਨੀਵੀਰ ਸੀਗਾ, ਹੈ ਨਾ, ਉਹਦੀ ਦੇਹ ਫਿਰ ਘਰੇ ਪਰਤੀ ਹੈ। ਸੋ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਕਿ ਕੀ ਇਹ ਸੰਭਵ ਹੈਗਾ। ਸੋ ਇਹ ਟਕਰਾਅ ਮੈਨੂੰ ਵੱਧਦਾ ਦਿਖ ਰਿਹਾ, ਔਰ ਇਹ ਪਾਣੀ ਵਾਲਾ ਮਸਲਾ ਵੱਡਾ ਮਸਲਾ ਆਉਂਦੇ ਦਿਨਾਂ 'ਚ ਬਣ ਸਕਦਾ। ਬਿਲਕੁਲ, ਆਪਾਂ ਸ਼ੁਰੂਆਤ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹ ਦੇਖੋ ਜਿਹੜੇ ਸਰਕਾਰ ਦੇ ਸਮਰਥਕ ਨੇ, ਜਿਨ੍ਹਾਂ ਨੂੰ ਇਹ ਵੀ ਕਿਹਾ ਜਾਂਦਾ ਵੀ ਉਹ ਮੋਦੀ ਸਾਹਿਬ ਦੇ ਭਗਤ ਨੇ, ਉਹ ਤਾਂ ਕਹਿ ਰਹੇ ਸੀ ਬੰਦ ਕਰ ਦਿਓ ਪਾਣੀ, ਪਰ ਆਪਾਂ ਉਹਦੇ ਕਿਹਾ ਸੀਗਾ ਵੀ ਇਹ ਇੱਕ ਵੱਡੀ ਪ੍ਰਕਿਰਿਆ। ਤੁਸੀਂ ਪਹਾੜਾਂ ਤੋਂ ਇੰਨੀ ਸਪੀਡ ਦੇ ਨਾਲ ਤੇ ਇੰਨੀ ਉਚਾਈ ਨਾਲ ਆ ਰਹੇ ਪਾਣੀ ਨੂੰ ਇੱਕਦਮ ਨਹੀਂ ਢੱਕ ਸਕਦੇ, ਉਹਦੇ ਲਈ ਤੁਹਾਨੂੰ ਬਹੁਤ ਤਕੜੀ ਵਿਵਸਥਾ ਜਿਹੜੇ ਡੈਮ ਹੈਗੇ, ਤੁਸੀਂ ਡੈਮਾਂ ਦੀ ਜਿੰਨੀ ਸਮਰੱਥਾ ਹੈ, ਉਸ ਤੋਂ ਵੱਧ ਜੇ ਪਾਣੀ ਰੋਕੋਗੇ ਤਾਂ ਡੈਮਾਂ ਦਾ ਟੁੱਟਣ ਦਾ ਡਰ ਪੈਦਾ ਹੋ ਜਾਂਦਾ। ਹਾਂਜੀ ਠੀਕ ਹੈ ਨਾ। ਤੇ ਜੇ ਉਹਨੂੰ ਆਪਣੇ ਵਾਲੇ ਪਾਸੇ ਛੱਡੋਗੇ, ਤੁਸੀਂ ਅਜੇ ਨਹਿਰਾਂ ਨਹੀਂ ਬਣਾਈਆਂ, ਉਹਨੂੰ ਚੈਨਲਾਈਜ਼ ਨਹੀਂ ਕੀਤਾ, ਤਾਂ ਉਹ ਜਿਹੜੇ ਸਾਡੇ ਜਿੰਨਾ ਪਾਣੀ ਸਾਡੇ ਵਾਲੇ ਖੇਤਰ 'ਚ ਆਉਂਦਾ, ਉਸ ਦਾਇਰੇ ਦੇ ਅੰਦਰ ਉਹ ਹੜ੍ਹ ਮਚਾ ਦੂਗਾ ਫਿਰ। ਹਾਂਜੀ ਬਿਲਕੁਲ। ਦੂਜੀ ਜਿਹੜੀ ਵੱਡੀ ਗੱਲ ਆ, ਤੁਸੀਂ ਦੇਖੋ ਇੱਕ ਪਾਸੇ ਪਾਕਿਸਤਾਨ ਦੇ ਨਾਲ ਕੌਮਾਂਤਰੀ ਪੱਧਰ ਤੇ ਭਾਰਤ ਦਾ ਇਹ ਰੇੜਕਾ ਹੈ, ਪਰ ਦੂਜੇ ਪਾਸੇ ਭਾਰਤ ਆਪਣੇ ਹੀ ਰਾਜਾਂ ਦੇ ਨਾਲ, ਆਪਣੇ ਹੀ ਸੂਬਿਆਂ ਦੇ ਨਾਲ, ਆਪਣੇ ਹੀ ਲੋਕਾਂ ਦੇ ਨਾਲ ਇਸ ਮਾਮਲੇ ਦੇ ਵਿੱਚ ਭੇਦਭਾਵ ਕਰ ਰਿਹਾ, ਡਿਸਕ੍ਰਿਮੀਨੇਸ਼ਨ ਕਰ ਰਿਹਾ। ਆਪਣੇ ਕੋਲੇ ਪੰਜਾਬ ਦੀ ਮਿਸਾਲ ਸਾਹਮਣੇ ਹੈ। ਦੂਜੇ ਰਾਜਾਂ 'ਚ ਤੁਹਾਨੂੰ ਕਿਤੇ ਵੀ ਅਜਿਹਾ ਪਾਣੀ ਦਾ ਟਕਰਾਅ ਨਜ਼ਰ ਨਹੀਂ ਆਉਂਦਾ ਜਿਹੜਾ ਪੰਜਾਬ ਤੇ ਹਰਿਆਣੇ ਦੇ ਵਿੱਚ ਕੇਂਦਰੀ ਸਿਆਸਤ ਦਾ ਪੁਆੜਾ ਪਾਇਆ ਹੋਇਆ। ਇੱਥੇ ਜਿਹੜਾ ਇੱਕ ਫਸਾਦ ਦੀ ਜੜ ਬੀਜੀ ਹੋਈ ਹੈ ਇਹਨਾਂ ਨੇ। ਇਹ ਚੀਨ ਦੇ ਸੰਦਰਭ ਦੇ ਵਿੱਚ ਵੀ ਆਪਾਂ ਕਈ ਵਾਰੀ ਚਰਚਾ ਕਰਦੇ ਹੁੰਦੇ ਹਾਂ ਸ਼ਰਮਾ ਜੀ, ਕਿ ਆਉਣ ਵਾਲੇ ਟਾਈਮ ਦੇ ਵਿੱਚ ਚੀਨ ਨੇ ਤਿਆਰੀ ਕੀਤੀ ਹੋਈ ਆ, ਉਹ ਇਸ ਰਾਹ ਦੇ ਉੱਤੇ ਤੁਰੇ ਹੋਏ ਨੇ ਕਿ ਜੇਕਰ ਪਾਣੀਆਂ ਨੂੰ ਲੈ ਕੇ ਕੋਈ ਜੰਗ ਛਿੜਦੀ ਹੈ ਤੇ ਡੈਮਾਂ ਨੂੰ ਜਾਂ ਉਹਦੇ ਵਿੱਚ ਕੰਟਰੋਲ ਵਿਵਸਥਾ 'ਚ ਕਿਵੇਂ ਲਿਆਉਣਾ।